ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਵੇਰਵੇ ਦੇ ਨਾਲ ਗੱਲ ਕਰ ਰਹੇ ਹਾਂ ਹੀਰ ਰਾਂਝੇ ਦੀ ਕਹਾਣੀ, ਜਿਹੜੀ ਕਿ ਵਾਰਿਸ ਸ਼ਾਹ ਹੋਰਾਂ ਨੇ ਲਿਖੀ ਹੈ। ਤੇ ਮਾਮਲਾ ਜਿਹੜਾ ਹੈ ਉਹ ਇੱਥੋਂ ਤੱਕ ਪਹੁੰਚਿਆ ਹੈ ਕਿ ਰਾਂਝੇ ਤੇ ਭਰਜਾਈਆਂ ਦੇ ਵਿਚਕਾਰ ਜਿਹੜਾ ਹੈ ਉਹ ਝੇੜਾ ਜਿਹੜਾ ਹੈ ਉਹ ਜਾਰੀ ਹੈ। ਤੇ ਅਸੀਂ ਦੇਖਿਆ ਕਿ ਭਰਜਾਈਆਂ ਜਿਹੜੀਆਂ ਨੇ ਉਹਨਾਂ ਨੇ ਰਾਂਝੇ ਨੂੰ ਖਰੀਆਂ ਸੁਣਾਈਆਂ। ਉਹਨੂੰ ਕਿਹਾ ਕਿ ਤੂੰ ਦੁੱਧ ਚਾਵਲ ਖਾ ਕੇ ਜਿਹੜਾ ਹੈ ਨਾ ਆਕੜਾ ਪਿਆ ਕਰਨਾ ਹੈ, ਔਰ ਤੇਰੀ ਵਜ੍ਹਾ ਤੋਂ ਜਿਹੜੀ ਹੈ ਨਾ ਸਾਡੀ ਬਦਨਾਮੀ ਹੋ ਰਹੀ ਹੈ। ਸਾਡਾ ਜਿਹੜਾ ਖਾਨਦਾਨ ਹੈ, ਟੱਬਰ ਜਿਹੜਾ ਹੈ, ਕਬੀਲਾ ਹੈ, ਉਹ ਜਿਹੜਾ ਨਾ ਉਹ ਤੇਰੇ ਕਾਰਨ ਜਿਹੜਾ ਨਾ ਬਦਨਾਮ ਹੋ ਰਿਹਾ ਹੈ। ਹੁਣ ਰਾਂਝੇ ਨੇ ਅੱਗੋਂ ਕੀ ਜਵਾਬ ਦਿੱਤਾ ਹੈ, ਇਹ ਉੱਤਰ ਜਿਹੜਾ ਹੈ ਇਹ ਅਸੀਂ ਸੁਣਨੇ ਹਾਂ ਵਾਰਿਸ ਸ਼ਾਹ ਹੋਰਾਂ ਦੀ ਕਲਮ ਤੋਂ ਤੇ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ। तुसा छतरे मर्द बना दिते, सब रूसियां दे करो डारियो नी, राजे फौज दे मुखी लगाम देके चढ़ दौड़ियां हो तूने हारियो नी। तीरो पांडुआं दी सफा गाल सुटी, जरा गल दे नाल हरियारियो नी, रावण लंक लुटा के गर्द होया, कारण तुसां दे हथियारियो नी। तुसां छतरे मर्द बना दिते, सप रस्सियां दे करो डारियो नी, राजे भोज दे मुख लगाम दे के चढ़ दौड़ियां हो टूणे हारियो नी। कैरो पांडवां दी सफा गाल सुटी, जरा गल दे नाल हरियारियो नी, रावण लंक लुटाई के गर्द होया, कारण तुसां दे ही हथियारियो नी। हुण रांझे ने अगों जिहड़ा उत्तर दिता है, रांझा जिहड़ा है एक मर्द है और जिहड़ा साडा समाज है वो प्यो प्रधान समाज है। ये प्यो प्रधान समाज एक ऐसा समाज हुंदा है जिहदे विच जिहड़ा मर्द है उसनूं उसकी प्रधानगी मन्नी जाती है और समझा जाता है कि मर्द जिहड़ा है वो अकले कुल है, उहदे कोलों कोई गलती नहीं हो सकती। मामलात दा जिहड़ा बगाड़ है उसकी जिहड़ी जिम्मेदार है वो औरत हुंदी है, और हर बुराई की जड़ जिहड़ी है वो औरत नूं करार दिता जाता है, और जो भी भाणा वरतदा है उसका कारण भी जिहड़ा है वो औरत नूं करार दिता जाता है। साडे सामने बहुत सारिया मिसालां ने, जिवें आदम हवा दे वाकिए दे विच आदम दा जिहड़ा जन्नत चों निकलण दी जिहड़ी गल है उहदे विच हवा नूं जिहड़ा है वो जिम्मेदार करार दिता जाता है कि जे हवा जिहड़ी है वो आदम नूं जिहड़ा है वो इस पासे ना लाउंदी ते आदम ने जिहड़ा कणक दा दाणा जिहड़ा वो नहीं सी खाना। सो इस तरह ही जिहड़ी हिंदुस्तान की जिहड़ी माथालोजी है उस दे विच भी जिहड़ी औरत है उसनूं ही जिहड़ा है वो बुराई की जिहड़ी है वो जड़ गिणिया जाता है और उसनूं हीणा समझा जाता है, माड़ा समझा जाता है। सो वो जिहड़ा प्यो प्रधान समाज दे विच जो तुसी किसी औरत नाल गल कर रहे होंदे हो तो हवाले के तौर पर जिहड़ी पूरी औरत जात है उसका हवाला दे के उसकी निगेशन जिहड़ी है वो की जाती है। रांझा भरजाइयां नाल गल कर रहा है बजाए इसके कि वो जड़ियाँ जो भरजाइयां ने कीता है, भरजाइयां दे बाबत गल करे, उन्होंने जो गलत किया है उन्होंने बारे गल करे। रांझे ने एक पूरी औरत जात जड़ी है उस दे बारे जड़ी है वो गल छो दी है
ਔਰ ਗੱਲ ਜਿਹੜੀ ਹੈ ਉਹ ਉਸਨੇ ਜਿਹੜੇ ਇੱਥੇ ਮਿਥਿਹਾਸ ਹੈ ਉਸ ਦੇ ਹਵਾਲੇ ਦੇ ਨਾਲ ਜਿਹੜੀ ਹੈ ਉਹ ਗੱਲ ਕੀਤੀ ਹੈ। ਮਹਾਭਾਰਤ ਦੀ ਜਿਹੜੀ ਕਹਾਣੀ ਹੈ ਉਸ ਦੇ ਹਵਾਲੇ ਦੇ ਨਾਲ ਜਿਹੜੀ ਹੈ ਉਹ ਗੱਲ ਕੀਤੀ ਹੈ। ਇਸੇ ਤਰ੍ਹਾਂ ਜਿਹੜੀਆਂ ਹੋਰ ਪ੍ਰਚਲਿਤ ਕਹਾਣੀਆਂ ਨੇ ਲੋਕਾਂ ਦੇ ਵਿੱਚ, ਉਹਨਾਂ ਦੇ ਹਵਾਲੇ ਦੇ ਨਾਲ ਗੱਲ ਕੀਤੀ ਹੈ। ਤੁਸਾਂ ਛਤਰੇ ਮਰਦ ਬਣਾ ਦਿੱਤੇ। ਹੁਣ ਇਸ ਦਾ ਇਹ ਜਿਹੜਾ ਵਾਕਿਆ ਹੈ ਇਹ ਰਾਜਾ ਰਸਾਲੂ ਦੇ ਨਾਲ ਜੁੜਿਆ ਹੋਇਆ ਹੈ ਕਿ ਰਾਜਾ ਰਸਾਲੂ ਨੇ ਜਦੋਂ ਰਾਣੀ ਕੋਕਲਾ ਨੂੰ ਉਹ ਵਿਆਹਣ ਜਾ ਰਿਹਾ ਸੀ, ਉਸ ਦਾ ਤੋਤਾ ਉਸ ਦੇ ਨਾਲ ਸੀ, ਤੇ ਰਸਤੇ 'ਚ ਇੱਕ ਜਾਦੂਗਰਨੀ ਨੇ ਉਸ ਨੂੰ ਜਿਹੜਾ ਹੈ ਥੱਲੇ ਸੁੱਟ ਲਿਆ ਤੇ ਫਿਰ ਉਸ ਦੇ ਜਿਸਮ ਤੇ ਸੂਈਆਂ ਚੁਭੋ ਕੇ ਉਸ ਨੂੰ ਜਿਹੜਾ ਹੈ ਉਹ ਛਤਰਾ ਬਣਾ ਦਿੱਤਾ। ਤੇ ਉਹ ਜਿਸ ਵੇਲੇ ਉਸ ਦੇ ਭਾਈ ਪੂਰਨ ਭਗਤ ਨੂੰ ਜਿਸ ਵੇਲੇ ਪਤਾ ਲੱਗਾ ਤੇ ਉਸ ਨੇ ਆ ਕੇ ਫਿਰ ਉਸ ਨੂੰ ਜਿਹੜਾ ਹੈ ਛਤਰੇ ਤੋਂ ਫਿਰ ਜਿਹੜਾ ਹੈ ਉਹ ਮਰਦ ਬਣਾਇਆ। ਸੋ ਰਾਂਝਾ ਜਿਹੜਾ ਹੈ ਉਹ ਕਹਿ ਰਿਹਾ ਕਿ ਤੁਸੀਂ ਜਿਹੜੀਆਂ ਜ਼ਨਾਨੀਆਂ ਹੋ, ਤੁਸੀਂ ਏਡੀਆਂ ਕਾਰੀਗਰ ਹੋ ਕਿ ਤੁਸੀਂ ਜਿਹੜੇ ਮਰਦ ਨੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਛਤਰਾ ਜਿਹੜਾ ਹੈ ਉਹ ਬਣਾ ਦਿੰਦੇ। ਛਤਰਾ ਇੱਥੇ ਜਿਹੜਾ ਹੈ ਉਹ ਬੇਵਕੂਫੀ ਦੀ ਅਲਾਮਤ ਦੇ ਤੌਰ ਤੇ ਵੀ ਜਿਹੜਾ ਹੈ ਉਹ ਵਰਤਿਆ ਗਿਆ ਹੈ। ਰਾਂਝੇ ਦਾ ਇਹ ਖਿਆਲ ਹੈ ਕਿ ਰਾਂਝੇ ਦੇ ਜਿਹੜੇ ਭਰਾ ਨੇ ਉਹ ਤੇ ਸਹੀ ਨੇ, ਲੇਕਿਨ ਰਾਂਝੇ ਦੀਆਂ ਭਰਜਾਈਆਂ ਜਿਹੜੀਆਂ ਨੇ ਉਹ ਗਲਤ ਨੇ। ਸੋ ਰਾਂਝੇ ਦੀਆਂ ਭਰਜਾਈਆਂ ਨੇ ਜਿਹੜਾ ਜਿਸ ਤਰ੍ਹਾਂ ਥੱਲੇ ਕਿਹਾ ਟੂਣੇ ਹਾਰੀਓ ਨਹੀਂ, ਹਰਿਆਰੀਓ ਨਹੀਂ, ਹਥਿਆਰੀਓ ਨਹੀਂ, ਇਸ ਯਾਨੀ ਕਿ ਟੂਣੇ ਦੇ ਰਾਹੀਂ ਜਿਹੜਾ ਹੈ ਉਹਨਾਂ ਨੇ ਜਿਹੜਾ ਭਾਈਆਂ ਨੂੰ ਜਿਹੜਾ ਹੈ ਹੱਥਾਂ 'ਤੇ ਪਾ ਲਿਆ ਹੈ ਔਰ ਉਹਨਾਂ ਦੀ ਜਿਹੜੀ ਅਕਲ ਹੈ ਉਹ ਖੋਲੀ ਹੈ, ਉਹਨਾਂ ਨੂੰ ਆਪਣੇ ਅੱਡੇ ਲਾ ਲਿਆ ਹੈ ਔਰ ਰਾਂਝੇ ਕੋਲੋਂ ਜਿਹੜਾ ਹੈ ਉਹਨੂੰ ਵੱਖ ਕਰਤਾ ਹੈ। ਅਸੀਂ ਪਿੱਛੇ ਵੀ ਬਿਆਨ ਪੜ੍ਹ ਆਏ ਹਾਂ ਕਿ ਰਾਂਝੇ ਨੇ ਕਿਹਾ ਕਿ ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆਂ 'ਚ, ਭਾਈ ਜਿਗਰ ਤੇ ਜਾਣ ਸਾਂ ਅਸੀਂ ਅੱਠੇ, ਵੱਖੋ ਵੱਖ ਕਰ ਚਾਹ ਵਿਛੋੜਿਆ ਜੇ। ਸੋ ਉਸ ਦਾ ਜਿਹੜਾ ਕਾਰਨ ਹੈ ਇੱਥੇ ਵੀ ਰਾਂਝੇ ਨੇ, ਲੇਕਿਨ ਉਸ ਨੇ ਇੱਕ ਜਿਹੜੀ ਕਹਾਣੀ ਹੈ ਉਸ ਦੇ ਹਵਾਲੇ ਦੇ ਨਾਲ ਜਿਹੜਾ ਹੈ ਉਹਨੂੰ ਉਹਦੇ ਨਾਲ ਜੋੜਿਆ ਹੈ, ਇੱਕ ਆਪਣੀ ਗੱਲ ਨੂੰ ਪੱਕਿਆਂ ਕਰਨ ਲਈ, ਪੀੜ੍ਹੀਆਂ ਕਰਨ ਲਈ। ਇਹ ਵੀ ਗੱਲ ਕਰਨ ਦਾ ਇੱਕ ਵਧੀਆ ਢੰਗ ਹੈ ਕਿ ਤੁਸੀਂ ਆਪਣੀ ਗੱਲ ਨੂੰ ਪੱਕਿਆਂ ਕਰਨ ਲਈ ਉਸ ਗੱਲ ਨੂੰ ਜਿਹੜਾ ਹੈ ਵੱਡੀ ਪੱਧਰ ਦੇ ਉੱਤੇ ਜਿਹੜਾ ਹੈ ਹਵਾਲੇ ਦੇ ਤੌਰ ਤੇ ਕੋਈ ਕਹਾਣੀ, ਕੋਈ ਜ਼ਰਬੁਲ ਮਿਸਲ, ਕੋਈ ਅਖਾਣ ਜਿਹੜਾ ਹੈ ਉਹ ਲੈ ਕੇ ਆਓ। ਤੇ ਰਾਂਝਾ ਜਿਹੜਾ ਹੈ ਉਹ ਸਾਫ਼ ਕਹਿ ਰਿਹਾ ਕਿ ਤੁਸੀਂ ਜਿਹੜਾ ਹੈ ਜਿਹੜੀਆਂ ਰੱਸੀਆਂ ਨੇ ਉਹਨਾਂ ਨੂੰ ਸੱਪ ਬਣਾ ਦਿੰਦੀਆਂ ਹੋ, ਯਾਨੀ ਕਿ ਤੁਸੀਂ ਗੱਲ ਕੋਈ ਹੁੰਦੀ ਹੈ ਉਸ ਨੂੰ ਜਿਹੜਾ ਹੈ ਬਣਾ ਤੁਸੀਂ ਕੋਈ ਦਿੰਦੇ ਹੋ। ਇਹ ਇੱਥੇ ਫਿਰ ਇੱਕ ਜਿਹੜਾ ਨਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਔਰਤ ਦੇ ਅੰਦਰ ਇੰਨੀ ਯੋਗਤਾ ਹੈ ਕਿ ਉਹ ਰੱਸੀ ਨੂੰ ਸੱਪ ਬਣਾ ਦੇਵੇ ਤੇ ਫਿਰ ਇਹ ਕਿਉਂ ਕਿਹਾ ਜਾਂਦਾ ਕਿ ਉਹ ਕੰਮ ਅਕਲ ਹੈ, ਫਿਰ ਕਿਉਂ ਕਿਹਾ ਜਾਂਦਾ ਕਿ ਉਹਦੀ ਗੁੱਤ ਪਿੱਛੇ ਮੱਤ ਹੈ। ਸੋ ਇਹ ਇੱਕ ਤਜ਼ਾਦ ਅੰਦਰ ਮੌਜੂਦ ਹੈ ਔਰ ਅਸੀਂ ਜਿਸ ਵੇਲੇ ਇਸ ਸਾਰੇ ਮਾਮਲੇ ਤੇ ਗੱਲ ਕਰਨੇ ਆ ਔਰ ਇਹ ਦੱਸਨੇ ਆ ਕਿ ਗੱਲ ਤੇ ਇਨਸਾਨ ਦੀ ਹੈ, ਔਰਤ ਮਰਦ ਦੀ ਹੈ ਹੀ ਨਹੀਂ। ਜਿਹੜੀ ਔਰਤ ਹੈ ਉਹ ਵੀ ਇਨਸਾਨ ਹੈ, ਜਿਹੜਾ ਮਰਦ ਹੈ ਉਹ ਵੀ ਇਨਸਾਨ ਹੈ। ਸੋ ਦੋਨਾਂ ਕੋਲ ਅਕਲ ਹੈ। ਤੋ ਜਿਹੜਾ ਵੀ ਆਪਣੀ ਅਕਲ ਤੋਂ ਕੰਮ ਲਏਗਾ ਉਹ ਆਪਣੇ ਮਸਲੇ ਜਿਹੜੇ ਨੇ ਉਹ ਹੱਲ ਕਰ ਲਏਗਾ। ਇਸ ਅਕਲ ਤੋਂ ਤੁਸੀਂ ਜਿਹੜਾ ਹੈ ਚੰਗਾ ਕੰਮ ਵੀ ਲੈ ਸਕਦੇ ਹੋ, ਮੰਦਾ ਕੰਮ ਵੀ ਲੈ ਸਕਦੇ ਹੋ। ਇਹ ਤੇ ਫਿਰ ਕੰਮ ਦੇ ਉੱਤੇ ਜਿਹੜਾ ਹੈ ਪਤਾ ਲੱਗੇਗਾ ਕਿ ਉਹ ਚੰਗਾ ਹੈ ਜਾਂ ਮੰਦਾ ਹੈ। ਇਹ ਫੈਸਲਾ ਜਿਹੜਾ ਹੈ ਉਹ ਉਸ ਦੇ ਹਵਾਲੇ ਦੇ ਨਾਲ ਹੋਏਗਾ। ਲੇਕਿਨ ਇਹ ਜਿਹੜੀ ਵੰਡ ਪਾ ਦੇਣੀ ਕਿ ਔਰਤ ਜਿਹੜੀ ਹੈ ਉਹ ਕਿਸੇ ਕਾਸੇ ਜੋਗੀ ਨਹੀਂ ਹੈ, ਉਹ ਤੇ ਕੁਛ ਕਰ ਹੀ ਨਹੀਂ ਸਕਦੀ ਹੈ, ਉਹ ਲਿਹਾਜ਼ਾ ਉਸ ਨੂੰ ਚਾਹੀਦਾ ਕਿ ਉਹ ਮਰਦ ਦੀ ਤਾਬੇਦਾਰੀ ਕਰੇ, ਉਹਦੇ ਪੈਰਾਂ ਦੀ ਜੁੱਤੀ ਬਣ ਕੇ ਰਵੇ। ਇਹ ਮਾਮਲਾ ਜਿਹੜਾ ਹੈ ਇਹ ਇਸਤਿਸਾਲ ਦਾ ਮਾਮਲਾ ਹੈ। ਇਹ ਉਸ ਨੂੰ ਜਿਹੜਾ ਹੈ ਜਿਹੜਾ ਨੀਚ ਜਿਹੜਾ ਸਮਝਣਾ ਹੈ, ਇਹ ਇਨਸਾਨੀਅਤ ਦੀ ਜਿਹੜੀ ਹੈ ਇਹ ਤੋਹੀਨ ਹੈ। ਸੋ ਉਸ ਤੋਂ ਬਾਅਦ ਜਿਹੜਾ ਰਾਂਝਾ ਹੈ ਸਿਰਫ ਇਹੀ ਗੱਲ ਨਹੀਂ ਕਰਦਾ, ਰਾਜੇ ਭੋਜ ਦੇ ਮੁੱਖ ਲਗਾਮ ਦੇ ਕੇ ਚੜ ਦੌੜੀਆਂ ਹੋ ਟੂਣੇ ਹਾਰੀਓ ਨੂੰ। ਇਹ ਵੀ ਇੱਕ ਕਹਾਣੀ ਹੈ ਜਿਸ ਵਿੱਚ ਜਿਹੜੀ ਰਾਜੇ ਭੋਜ ਦੀ ਜਿਹੜੀ ਬੀਵੀ ਹੈ ਉਹ ਕਹਿੰਦੀ ਹੈ ਕਿ ਮੈਂ ਆਪਣਾ ਜਿਹੜਾ ਹੈ ਖਸਮ ਉਸ ਤੇ ਮੈਂ ਜਿਹੜੀ ਹੈ ਨਾ ਉਹ ਕਾਠੀ ਪਾ ਲੈਣੀ ਆ। ਔਰ ਯਕੀਨਨ ਉਹ ਜਿਹੜੀ ਸੀ ਉਸਨੇ ਆਪਣੇ ਪਿਆਰ ਮੁਹੱਬਤ ਦੇ ਨਾਲ, ਆਪਣੇ ਸਲੂਕ ਦੇ ਨਾਲ ਆਪਣੇ ਮੀਆਂ ਨੂੰ ਜਿਹੜਾ ਹੈ ਆਪਣੀ ਮੁੱਠ 'ਚ ਕੀਤਾ ਸੀ ਔਰ ਉਸਨੇ ਆਪਣੀਆਂ ਸਹੇਲੀਆਂ ਨੂੰ ਪਰਦੇ ਦੇ ਪਿੱਛੇ ਜਿਹੜਾ ਖੜਾ ਕੀਤਾ ਸੀ ਔਰ ਉਸ ਤੇ ਜਿਹੜਾ ਹੈ ਨਾ ਸਵਾਰੀ ਕਰਕੇ ਜਿਹੜਾ ਹੈ ਉਹ ਦਿਖਾਤਾ ਸੀ। ਸੋ ਇਨਸਾਨ ਜਿਹੜਾ ਹੈ ਇਹਦੇ ਅੰਦਰ ਇਹ ਯੋਗਤਾ ਤੇ ਹੈ ਕਿ ਇਹ ਆਪਣੀ ਅਕਲ ਤੋਂ ਕੰਮ ਲੈ ਕੇ ਲੋਕਾਂ ਨੂੰ ਜਿਹੜਾ ਨਾ ਉਹ ਆਰਾਮ ਕਰ ਸਕਦਾ ਹੈ, ਲੋਕਾਂ ਨੂੰ ਕਾਇਲ ਕਰ ਸਕਦਾ ਹੈ। ਦੁਨੀਆ ਦੇ ਉੱਤੇ ਅਸੀਂ ਵੇਖਦੇ ਹਾਂ ਕਿ ਲੋਕੀ ਜਿਹੜੇ ਨੇ ਉਹ ਆਪਣੇ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੁੰਦੀ ਹੈ ਉਹਦੇ ਉੱਤੇ ਲੋਕਾਂ ਨੂੰ ਕਾਇਲ ਕਰਦੇ ਨੇ। ਉਹ ਕਾਇਲ ਕਰਕੇ ਜਮਾਤਾਂ ਬਣਾਉਂਦੇ ਨੇ, ਜਮਾਤਾਂ ਬਣਾ ਕੇ ਪੂਰੀ ਸੁਸਾਇਟੀ ਦੇ ਅੰਦਰ ਜਿਹੜਾ ਹੈ ਉਹ ਤਬਦੀਲੀ ਪੈਦਾ ਕਰ ਦਿੰਦੇ ਨੇ।
ਜਿੰਨੀ ਵੀ ਸਾਨੂੰ ਸਮਾਜ ਦੇ ਅੰਦਰ ਤਬਦੀਲੀ ਪੈਦਾ ਨਜ਼ਰ ਆ ਰਹੀ ਹੈ, ਇਹ ਇਨਸਾਨ ਕਰਕੇ ਆ ਰਹੀ ਹੈ ਕਿ ਇਨਸਾਨ ਜਿਹੜਾ ਹੈ ਉਹ ਸੋਚਦਾ ਹੈ, ਸੋਚ ਕੇ ਫਿਰ ਉਹ ਉਸਦੀ ਇੱਕ ਸਕੀਮ ਬਣਾਉਂਦਾ ਹੈ, ਉਹਦਾ ਜੁਗਾੜ ਲਾਉਂਦਾ ਹੈ, ਉਹ ਜੁਗਾੜ ਲਾ ਕੇ ਫਿਰ ਜਿਹੜਾ ਹੈ ਕੋਈ ਤਬਦੀਲੀ ਜਿਹੜੀ ਹੈ ਉਹ ਲੈ ਆਉਂਦਾ ਹੈ। ਸੋ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਇਨਸਾਨ ਦੱਸਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਬੜਾ ਉੱਤਮ ਸ਼ੈ ਹੈ, ਔਰ ਇਨਸਾਨ ਜਿਹੜਾ ਹੈ ਉਹ ਚਾਹਵੇ ਕਿ ਆਪਣੀ ਤਕਦੀਰ ਜਿਹੜੀ ਹੈ ਉਹ ਆਪ ਲੈ ਸਕਦਾ ਹੈ। ਲੇਕਿਨ ਕੁਝ ਖਚਰੇ ਇਨਸਾਨ ਜਿਹੜੇ ਨੇ ਉਹ ਆਪਣੀ ਇਸ ਅਕਲ ਤੋਂ ਕੰਮ ਲੈ ਕੇ, ਜਿਹੜੇ ਲੋਕ ਅਕਲ ਤੋਂ ਘੱਟ ਕੰਮ ਲੈਂਦੇ ਨੇ, ਉਹਨਾਂ ਉੱਤੇ ਆਪਣੀ ਜਿਹੜੀ ਹੈ ਪ੍ਰਧਾਨਗੀ ਜਿਹੜੀ ਹੈ ਉਹ ਜਗਾ ਲੈਂਦੇ ਨੇ। ਉਹਨਾਂ ਦੀ ਜਿਹੜੀ ਮਿਹਨਤ ਹੁੰਦੀ ਹੈ, ਉਹਨਾਂ ਦੀ ਜਿਹੜੀ ਖੱਟੀ ਵੱਟੀ ਹੁੰਦੀ ਹੈ, ਉਸ ਨੂੰ ਵੀ ਜਿਹੜਾ ਹੈ ਉਹ ਆਪਣੇ ਖਾਤੇ ਦੇ ਵਿੱਚ ਜਿਹੜਾ ਹੈ ਉਹ ਪਾ ਲੈਂਦੇ ਨੇ। ਯਾਨੀ ਕਿ ਇੱਕ ਦਿਮਾਗ ਜਿਹੜਾ ਹੈ ਉਹ ਦੂਸਰੇ ਦਿਮਾਗ ਨੂੰ ਜਿਹੜਾ ਹੈ ਉਹ ਮੁਤਾਸਰ ਕਰਦਾ ਹੈ, ਔਰ ਉਹ ਦਿਮਾਗ ਨੂੰ ਮੁਤਾਸਰ ਕਰਕੇ ਤੇ ਉਸ ਅੱਗੇ ਫਿਰ ਜਿਹੜਾ ਆਪਣਾ ਵਿਚਾਰਧਾਰਾ ਹੈ, ਆਪਣਾ ਜਿਹੜਾ ਨਜ਼ਰੀਆ ਹੈ, ਆਪਣੀ ਜਿਹੜੀ ਉਸ ਦਾ ਟੌਰ ਟੱਪਾ ਹੈ, ਆਪਣਾ ਜੋ ਵੀ ਉਸ ਦੀ ਵਿਚਾਰਧਾਰਾ ਦੇ ਮੁਤਾਬਕ ਅਗਰ ਉਹ ਇਨਸਾਫ ਦਾ ਨਿਜ਼ਾਮ ਕਾਇਮ ਕਰਨਾ ਚਾਹੁੰਦਾ ਹੈ तो इंसाफ का निज़ाम कायम कर सकता है। अगर वो इस्तेसाल का निज़ाम कायम करना चाहता है तो इस इस्तेसाल का जोड़ा निज़ाम है वो कायम कर लेंदा है। लेकिन इंसान जोड़ा है उसकी जोड़ा सब तो वड्डा मसला है वो ये मनने लई तैयार नहीं कि वो ये जोड़ा खचरपुना है ये वो आप कर रहा है, बल्कि वो इसका मलबा जोड़ा है उन्हें कुछ ऐसियां जड़ियां हस्तियां ख्याली हस्तियां जड़ियां ने उन्हां दी घड़त कीती हुई है, वो सारा मलबा जोड़ा है वो उन्हां ते सुट दिंदा है और जी है और मामले के विचों अपने आप जोड़ा है वो कढ़ लेंदा है ते और दसदा कि वो शायद कोई उन्हां हस्तियां की नज़र चो कोई बंदा खुश नसीब आदमी जोड़ा है वो है। सो रांझा जोड़ा है इत्थे उसने हुण दूसरा हवाला जोड़ा है वो दिता है कि औरत जिहड़ी है वो की कर सकती है कि वो जोड़ा राजा है, राजे दे जोड़ा मुख है उस नूं जोड़ा है वो लगाम दे सकती है। राजा जोड़ा है इत्थे ताकत की अलामत है। सो ताकत नूं जिहड़ा है वो अपने हथ वस विच जिहड़ा है वो कर सकती है। जिस तरह घोड़ा है, घोड़ा एक ताकतवर जानवर है, बड़ा तेज़ दौड़ता है, लेकिन जिस वेले तुसीं उसनूं लगामा पा लैंदे हो तो फिर तुसीं उसनूं अपनी मर्जी दे नाल जिहड़ा है वो चलाते हो। इस तरह जिहड़ा राजा जिहड़ा है ये सोसाइटी की सब तो उत्तम ताकत है। उसनूं जिस वेले तुसीं अपने हथ विच कर सकते हो, इसदा मतलब होने वे कि तुसीं समाज नूं जिस तरह चाहोगे उस तरह जिहड़ा ना तुसीं वो चला सकते हो, क्योंकि राजे का हुक्म जिहड़ा है वो ही कानून है। तो वो कहता है कि ये जिहड़ा मामला है रांझा दूसरे पासे नाल यह भी गल करता है। मसलन वो कहता है कि तुसीं टूणे दे नाल जिहड़ा ना मामला कीता है। अच्छा ये भी गल बड़ी दिलचस्प है कि टूणा जिहड़ा है इस नूं जिहड़ा है ना एक शॉर्टकट समझा जाता है कि ये कोई ऐसा टूणा है जादू करना, कोई ऐसा अमल करना जिहदे राहीं तुसीं अगले नूं हिपनाटाइज करदे हो, एक ऐसा अमल करना जिथे तुसीं अगले की सोचण शक्ति जिहड़ी है उस नूं खिलारदे हो, उस नूं अपने वस दे विच जिहड़ा है वो कर लवो। ते ये ते जिहड़ा मामला है ये कई तरीकों के नाल जिहड़ा है ना हो सकता है। इन्हां विचों एक तरीका जिहड़ा है वो टूणे का जिहड़ा ना वो समझा जाता है। हालांकि ये कोई ऐसा साइंटिफिक जिहड़ा तरीका है ना ये जिहड़ा ना इस नूं जिहड़ा ना साबित किया जा सकता है। लेकिन ये भी जिहड़े ताकतवर लोग ने उन्होंने अपनी जिहड़ी नाअहली है, अपनी जिहड़ी हार है उस नूं लुकाउण लई एक तरीका कढिया है कि अगले दे काम नूं तुसीं ये कह दिओ कि बजाए कि उसने योग्यता दे नाल कीता है, उसने मेहनत दे नाल कीता है, उसने इलम दे नाल कीता है, कि ये समझ लो कि वो मेरे को इलम तो वध है, वो टैक्नोलॉजी तो मैं तो वध है, तुसीं ये कह दिओ कि उसने जिहड़ा है जी ये जादू दे नाल जिहड़ा है वो कीता है। हालांकि दूसरे पासे जादू जिहड़ा है ये भी इंसान की ही एक काढ़ है और इंसान ही कढ़दा ना। ये भी जिहड़ा तरीका है वो साइंटिफिक या गैर साइंटिफिक है, ये भी तो इंसान ने ही जिहड़ा है ना इस नूं बनाया है और इंसानां दे उत्ते ही इस नूं जिहड़ा है इस दी जिहड़ी ना वरतों कीती है। ते अगर तुसीं ये कह दो कि उसने टूणे दे नाल कीता है तां भी जित ते उस बंदे दी है, उस इंसान दी है और उसने जिहड़ा ये अमल बनाया है उस दी है। इत्थे भी कोई तुहाडी जिहड़ी हार जिहड़ी है वो नज़र आउंदी है। सो लिहाजा अगर चीज़ां नूं असीं परख पड़चोल के देखांगे तो इस सारे मामले दे विच जिहड़ा ना सानूं समझ जिहड़ी है वो आउंदी जाएगी। वारिस शाह दी खूबी है कि वो चीज़ां नूं बड़ी गहराई दे नाल, बड़ी बारीकी दे नाल और बड़ी सादगी दे नाल जिहड़ा है वो पेश करदा जांदा है और साडे सामने वो सारे मामले जिहड़े ने वो खोलदा जांदा है।
ਜਿਵੇਂ ਇਸ ਸਾਰੇ ਮਾਮਲੇ ਨੂੰ ਜਿਹੜਾ ਹੈ ਰਾਜਾ ਰਸਾਲੂ ਦਾ ਜਿਹੜਾ ਮਾਮਲਾ ਹੈ ਉਸ ਨੂੰ ਜਿਹੜਾ ਹੈ ਉਹਦੇ ਨਾਲ ਜੋੜਿਆ। ਔਰਤ ਦੀ ਜਿਹੜੀ ਹੈ ਕਿ ਉਹ ਉਸ ਨੂੰ ਜਿਹੜਾ ਹੈ ਉਹ ਬੇਵਕੂਫ ਬਣਾ ਸਕਦੀ ਹੈ, ਯਾਨੀ ਕਿ ਇੱਕ ਅਕਲਮੰਦ ਨੂੰ ਇੱਕ ਬੇਵਕੂਫ ਜਿਹੜੀ ਹੈ ਉਹ ਇੱਕ ਅਕਲਮੰਦ ਨੂੰ ਬੇਵਕੂਫ ਬਣਾ ਸਕਦੀ ਹੈ। ਇਸੇ ਤਰ੍ਹਾਂ ਰਾਜੇ ਭੋਜ ਦੇ ਮੁਖ ਤੇ ਲਗਾਮ ਦੇ ਕੇ ਇਹ ਆਪਣਾ ਦੱਸਿਆ ਕਿ ਔਰਤ ਜਿਹੜੀ ਹੈ ਉਹ ਕੋਈ ਉਹਦੀ ਗੁੱਤ ਪਿੱਛੇ ਮੱਤ ਨਹੀਂ ਹੈ, ਪੂਰੀ ਅਕਲ ਵਾਲੀ ਹੈ, ਉਹ ਉਸ ਨੂੰ ਆਪਣੇ ਵੱਸ ਵਿੱਚ ਜਿਹੜਾ ਹੈ ਕਰ ਸਕਦੀ ਹੈ, ਮੌਕਾ ਜਿਹੜਾ ਹੈ ਉਹ ਮਿਲਣ ਦੀ ਹੈ। ਲੇਕਿਨ ਦੂਸਰੇ ਪਾਸੇ ਜਿਹੜਾ ਮਰਦ ਹੈ ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ ਔਰ ਉਹ ਇਸ ਨੂੰ ਟੂਣਾ ਕਹਿ ਕੇ ਅਸਲ ਦੇ ਵਿੱਚ ਉਹਦੀ ਜਿਹੜੀਆਂ ਯੋਗਤਾਵਾਂ ਨੇ ਉਸ ਦਾ ਜਿਹੜਾ ਨਾ ਇਨਕਾਰੀ ਹੈ। ਸੋ ਇੱਕ ਹੋਰ ਮਿਸਾਲ ਜਿਹੜੀ ਹੈ ਉਸ ਨੇ ਦਿੱਤੀ ਕਿ ਕੈਰੋ ਪਾਂਡਵਾਂ ਦੀ ਸਫਾ ਗਾਲ ਸੁੱਟੀ। ਹੁਣ ਕੈਰੋ ਪਾਂਡਵਾਂ ਦੀ ਜਿਹੜੀ ਲੜਾਈ ਹੈ ਉਹ ਮਹਾਭਾਰਤ ਦਾ ਇੱਕ ਬੜਾ ਵੱਡਾ ਸ਼ਾਹਕਾਰ ਹੈ ਔਰ ਹਿੰਦੁਸਤਾਨ ਦੀ ਰਹਿਤਲ ਬਹਿਤਲ ਦੇ ਵਿੱਚ ਇਹ ਜਿਹੜਾ ਨਾ ਇੱਕ ਬੜਾ ਅਟੁੱਟ ਅੰਗ ਹੈ। ਹਵਾਲੇ ਦੇ ਤੌਰ 'ਤੇ ਇਹਦੀਆਂ ਜਿਹੜੀਆਂ ਮਿਸਾਲਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਔਰ ਹਿੰਦੁਸਤਾਨੀਆਂ ਦੀ ਜ਼ਿੰਦਗੀ ਦੇ ਵਿੱਚ ਇਹਦਾ ਬਹੁਤ ਅਮਲ ਦਖਲ ਹੈ। ਤੇ ਇਸ ਦੇ ਵਿੱਚ ਇਸ ਦਾ ਜਿਹੜਾ ਕਾਰਨ ਹੈ ਕੈਰੋ ਪਾਂਡਵਾਂ ਦੀ ਲੜਾਈ ਦਾ, ਉਹ ਵੀ ਇੱਕ ਔਰਤ ਨੂੰ ਜਿਹੜਾ ਹੈ ਉਹ ਕਰਾਰ ਦਿੱਤਾ ਜਾਂਦਾ ਹੈ ਔਰ ਇੱਥੇ ਵੀ ਚੂੰਕਿ ਭਰਜਾਈਆਂ ਜਿਹੜੀਆਂ ਸਾਹਮਣੇ ਨੇ, ਸੋ ਲਿਹਾਜ਼ਾ ਇਹ ਹੁਣ ਭਾਈਆਂ ਦੇ ਰਾਂਝੇ ਦੇ ਜਿਹੜੇ ਭਾਈ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਦੁਈ ਆਈ ਹੈ, ਉਹਨਾਂ ਦੇ ਵਿੱਚ ਜਿਹੜਾ ਵੈਰ ਆਇਆ ਹੈ ਔਰ ਇਹ ਜਿਹੜਾ ਵੱਖ ਰੱਪ ਆਇਆ ਹੈ, ਇਸ ਦਾ ਕਾਰਨ ਜਿਹੜਾ ਹੈ ਉਹ ਵੀ ਭਰਜਾਈਆਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਕੈਰੋ ਪਾਂਡਵਾਂ ਦੀ ਸਫਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਹਰਿਆਰੀ ਉਹ ਹੁੰਦਾ ਬੇਵਫਾ, ਜਿਹੜੀ ਕਿਸੇ ਗੱਲ ਦੇ ਉੱਤੇ ਜਿਹੜਾ ਨਾ ਉਹ ਪੂਰੀ ਨਾ ਉਤਰੇ। ਮਰਦ ਦੀ ਨਜ਼ਰ ਦੇ ਵਿੱਚ ਔਰਤ ਜਿਹੜੀ ਹੈ ਉਹ ਵਫਾਦਾਰ ਨਹੀਂ, ਉਹ ਬੇਵਫਾ ਹੁੰਦੀ ਹੈ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਮਰਦ ਜਿਹੜੇ ਨੇ ਉਹ ਵੀ ਹਰਿਆਰੇ ਜਿਹੜੇ ਨੇ ਉਹ ਸਾਬਤ ਹੁੰਦੇ ਨੇ, ਕਈ ਜਗ੍ਹਾ 'ਤੇ ਉਹ ਵੀ ਬੇਵਫਾਈ ਜਿਹੜੀ ਹੈ ਨਾ ਉਹ ਕਰਦੇ ਨੇ। ਲੇਕਿਨ ਪਿਓ ਪ੍ਰਧਾਨ ਸਮਾਜ ਦੇ ਵਿੱਚ ਮਰਦ ਦੀ ਜਿਹੜੀ ਬੇਵਫਾਈ ਹੈ ਉਸ ਨੂੰ ਬੇਵਫਾਈ ਨਹੀਂ ਮੰਨਿਆ ਜਾਂਦਾ, ਜਦ ਕਿ ਔਰਤ ਜਿਹੜੀ ਹੈ ਉਸ ਦੀ ਕਮਜ਼ੋਰੀ ਨੂੰ ਵੀ ਜਿਹੜਾ ਹੈ ਉਹ ਬੇਵਫਾਈ ਦਾ ਜਿਹੜਾ ਹੈ ਉਹ ਨਾਂ ਦਿੱਤਾ ਜਾਂਦਾ ਹੈ। ਤੇ ਰਾਵਣ ਲੰਗ ਲੁਟਾਏ ਕੇ ਗਰਦ ਹੋਇਆ, ਕਾਰਨ ਤੁਸਾਂ ਦੇ ਹੀ ਹਥਿਆਰਿਓ ਨਹੀਂ। ਇਹ ਬੜੀ ਮਸ਼ਹੂਰ ਕਹਾਣੀ ਹੈ ਰਾਮ ਸੀਤਾ ਦੀ ਜਿਹੜੀ ਕਹਾਣੀ ਹੈ, ਉਹ 'ਚ ਜਿਹੜਾ ਰਾਵਣ ਹੈ ਉਹ ਸੀਤਾ ਨੂੰ ਜਿਹੜਾ ਹੈ ਉਹ ਆਪਣਾ ਲੈ ਜਾਂਦਾ ਹੈ ਔਰ ਫਿਰ ਉਸ ਤੋਂ ਬਾਅਦ ਰਾਮ ਜਿਹੜਾ ਹੈ ਉਸ ਨੂੰ ਛੁਡਾਉਣ ਲਈ ਜਿਹੜਾ ਹੈ ਇੱਕ ਪੂਰਾ ਜਿਹੜੀ ਹੈ ਖੇਡ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ, ਕਿ ਪੂਰੀ ਲੜਾਈ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ ਔਰ ਰਾਵਣ ਦੀ ਜਿਹੜੀ ਤਬਾਹ ਔਰਤ ਜਿਹੜਾ ਰਾਵਣ ਹੈ ਉਹ ਤਬਾਹ ਹੋ ਜਾਂਦਾ ਹੈ। ਲੰਕ ਦਾ ਉਹ ਬਾਦਸ਼ਾਹ ਹੁੰਦਾ ਹੈ ਔਰ ਬੜਾ ਤਾਕਤਵਰ ਹੁੰਦਾ ਹੈ ਔਰ ਉਹਦੇ 10 ਸਰ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਔਰ ਯਾਨੀ ਕਿ ਉਹ ਇਲਮੋ ਅਕਲੋਂ ਵੀ ਜਿਹੜਾ ਨਾ ਬੜਾ ਅਗਲਾ ਬੰਦਾ ਹੁੰਦਾ, ਧਨੀ ਹੁੰਦਾ ਹੈ ਉਸਦਾ, ਔਰ ਆਪਣੇ ਤਾਕਤ ਦੇ ਵਿੱਚ ਵੀ ਜਿਹੜਾ ਉਸ ਦੀ ਜਿਹੜੀ ਸ਼ਕਤੀ ਹੈ ਉਹ ਵੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਦੱਸੀ ਜਾਂਦੀ ਹੈ। ਸੋ ਇਹ ਸਾਰੇ ਦੇ ਬਾਵਜੂਦ ਉਹ ਜਿਹੜਾ ਨਾ ਤਬਾਹ ਬਰਬਾਦ ਹੋ ਜਾਂਦਾ ਹੈ ਔਰ ਉਹ ਤਬਾਹ ਬਰਬਾਦ ਹੁੰਦਾ ਹੈ ਸੀਤਾ ਦੀ ਵਜ੍ਹਾ ਤੋਂ, ਯਾਨੀ ਕਿ ਸੀਤਾ ਇੱਕ ਔਰਤ ਹੈ, ਉਸ ਔਰਤ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਹੋ ਜਾਂਦਾ ਹੈ। ਹੁਣ ਬੰਦਾ ਪੁੱਛੇ ਕਿ ਇਸ ਦੇ ਵਿੱਚ ਸੀਤਾ ਦਾ ਕੀ ਕਸੂਰ ਹੈ, ਕਿ ਸੀਤਾ ਨੇ ਐਸਾ ਕੀ ਕੀਤਾ ਕਿ ਜਿਹਦੇ ਵਜ੍ਹਾ ਤੋਂ ਅਸੀਂ ਉਸ ਨੂੰ ਜਿਹੜਾ ਜ਼ਿੰਮੇਦਾਰ ਕਰਾਰ ਦਿੰਦੇ ਹਾਂ। ਸੀਤਾ ਨੇ ਕੋਈ ਉਸ ਨੂੰ ਕੋਈ ਆਫਰ ਕੀਤੀ ਸੀ, ਸੀਤਾ ਨੇ ਕੋਈ ਉਸ ਨੂੰ ਕੋਈ ਇਸ ਪਾਸੇ ਲਾਇਆ ਸੀ, ਜਾਂ ਸੀਤਾ ਦਾ ਕੋਈ ਇਸ ਦੇ ਵਿੱਚ ਕੋਈ ਮਕਸਦ ਸੀ, ਜਾਂ ਸੀਤਾ ਉਹਨੂੰ ਕੋਈ ਚਾਹੁੰਦੀ ਸੀ, ਜਾਂ ਸੀਤਾ ਉਹਦੇ ਕੋਲ ਕੁਛ ਚਾਹੁੰਦੀ ਸੀ, ਜਾਂ ਸੀਤਾ ਨੂੰ ਉਹਦੇ ਨਾਲ ਕੀ ਗਰਜ਼ ਸੀ। ਇਹ ਸਾਰਾ ਜਿਹੜਾ ਮਾਮਲਾ ਹੈ ਜਿਸ ਵੇਲੇ ਇਹ ਸਵਾਲ ਉੱਠਦੇ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਇਹ ਪਿਓ ਪ੍ਰਧਾਨ ਸਮਾਜ ਜਿਹੜਾ ਹੈ ਇਹ ਉਹਦੇ ਕਰਕੇ ਹੀ ਸੀਤਾ ਨੂੰ ਜਿਹੜਾ ਨਾ ਇਸ ਦਾ ਜਿਹੜਾ ਜ਼ਿੰਮੇਦਾਰ ਜਿਹੜਾ ਹੈ ਉਹ ਕਰਾਰ ਦਿੱਤਾ ਜਾਂਦਾ ਹੈ। ਮਰਦ ਅਗਰ ਕਿਸੇ ਜਿਹੜਾ ਹੈਗਾ ਉਹ ਕਿਸੇ ਹੋਰ ਚੀਜ਼ 'ਤੇ ਜਿਹੜਾ ਕਬਜ਼ਾ ਕਰਨ, ਮੁਲਕਾਂ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਵੀ ਮਾਰਿਆ ਜਾਂਦਾ, ਤਬਾਹੋ ਬਰਬਾਦ ਹੋ ਜਾਂਦਾ ਹੈ। ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰਦੇ ਹੋਏ ਵੀ ਲੋਕ ਮਾਰੇ ਜਾਂਦੇ ਨੇ, ਤਬਾਹੋ ਬਰਬਾਦ ਹੋ ਜਾਂਦੇ ਨੇ। ਤੇ ਫਿਰ ਉੱਥੇ ਕਿਹਨੂੰ ਮਸਲਨ ਕਿ ਅਸੀਂ ਜ਼ਿੰਮੇਦਾਰ ਜਿਹੜਾ ਨਾ ਉਹ ਕਰਾਰ ਦਈਏ। ਸੋ ਜਿਹੜੀ ਬੰਦੇ ਦੀ ਅੰਦਰ ਜਿਹੜੀ ਗਰਜ਼ ਹੈ, ਵਾਰਿਸ ਸ਼ਾਹ ਨੇ ਜਿਸ ਤਰ੍ਹਾਂ ਕਿਹਾ ਕਿ ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਗ ਨਾ ਸੈਣ ਨਾ ਅੰਗਦੇ ਨੇ। ਸੋ ਇਹ ਜਿਹੜੀ ਗਰਜ਼ ਹੈ, ਅਸਲ ਮਸਲਾ ਤੇ ਉਹਦਾ ਹੈ ਕਿ ਉਸ ਗਰਜ਼ ਜਿਹੜਾ ਹੈ ਉਹ ਕਿਵੇਂ ਦੀ ਹੈ ਤੁਹਾਡੀ। ਉਹ ਗਰਜ਼ ਜਿਹੜੀ ਹੈ ਉਹ ਤੁਹਾਡੀ ਜ਼ਾਤ ਦੀ ਹੈ, ਉਹ ਦੂਸਰਿਆਂ ਦੇ ਜਿਹੜਾ ਮਾਲ ਹੈ ਉਸ ਨੂੰ ਵਲੇਟਣ ਦੀ ਹੈ, ਦੂਸਰਿਆਂ ਦੀ ਖੱਟੀ ਬੱਟੀ ਜਿਹੜੀ ਉਸ ਨੂੰ ਆਪਣੇ ਖਾਤੇ ਪਾਵਣ ਦੀ ਹੈ।
तो इस वन की जिहड़ी गरज है ਉਹਦੇ ਵਿੱਚ ਲੜਾਈ ਤੇ ਹੋਏਗੀ। ਇਹ ਤੇ ਨਹੀਂ ਹੈਗਾ ਕਿ ਹੁਣ ਤੁਸੀਂ ਜਿਨ੍ਹਾਂ ਦੀ ਖੱਟੀ ਵੱਟੀ ਲੁੱਟ ਰਹੇ ਹੋ, ਜਿਨ੍ਹਾਂ ਦੀ ਮਾਲ ਤੇ ਕਬਜ਼ਾ ਕਰ ਰਹੇ ਹੋ, ਜਿਨ੍ਹਾਂ ਦੇ ਮੁਲਕ ਤੇ ਕਬਜ਼ਾ ਕਰ ਰਹੇ ਹੋ, ਜਿਨ੍ਹਾਂ ਔਰਤਾਂ ਤੇ ਕਬਜ਼ਾ ਕਰ ਰਹੇ ਹੋ, ਉਹ ਲੋਕ ਚੁੱਪ ਕਰਕੇ ਬੈਠੇ ਰਹਿਣਗੇ। ਉਹ ਵੀ ਲੋਕ ਆਪਣਾ ਕੋਈ ਨਾ ਕੋਈ ਹੀਲਾ ਵਸੀਲਾ ਕਰਨਗੇ, ਭਾਵੇਂ ਉਹ ਕਿੰਨੇ ਵੀ ਕਮਜ਼ੋਰ ਹੋਣ। ਬੇਲਾਹਰ ਉਹ ਇਨਸਾਨ ਨੇ, ਉਹ ਰਿਐਕਟ ਕਰਦੇ ਨੇ, ਉਹ ਆਪਣਾ ਚਾਰਾ ਕਰਦੇ ਨੇ ਔਰ ਆਪਣੇ ਇਸ ਚਾਰੇ ਦੇ ਵਿੱਚ ਉਹ ਕਈ ਦਫਾ ਕਾਮਯਾਬ ਹੋ ਜਾਂਦੇ ਨੇ और इन्हों नीस तो नबूज कर देंगे ने, नष्ट कर देंगे ने इन्हों, और तबाही बर्बादी जी है वो इन्हों का जोड़ा है वो मुकद्दर जी है वो बनती है। सो मामला जोड़ा है सारा इस जोड़ा देखने का है वो ये है कि जड़ा इंसान है वो आया जी हकीकत है उसका सामना जोड़ा करने लई तैयार है कि नहीं है, कि इस कि जड़ा रांझा जड़ा सामने बैठा मर्द है वो इस गल ते जड़ा है गौर करे कि जड़ा जड़े उसके जड़े भरा ने वो भोएं दे मालक ते वो ने, भरजाइयां जड़ियां ने वो भोएं दी मालक नहीं हैं। भोएं जड़ी उन्होंने अपना मठोरी है पंचायतियां दे नाल मिल के, काजी दे नाल मिल के रांझे दी वो भाइयां ने मठोरी है, उसके जड़े मालक ने वो भाई ने। भाई जड़े ने वो जदों चाहन इन्हां तीवियां नूं जड़ा ना वो छड्ड देण, जदों चाहन इन्हां दीयां सौकड़ां जड़ियां ने वो लिया के बिठा देण। एक्चुअली प्यो प्रधान समाज दे विच जड़ियां औरतां ने वो वांझियां होईयां ने अपनी जड़ी प्रॉपर्टी है उसकी मलकीयत तो, वो मालक जड़ियां ने वो नहीं बन सकदियां। सो वो सिर्फ एक होमा जिहा उन्हां दा हुंदा कि उन्हां दे खसम जड़े ने वो मालक ने। जिमें कि कोई बंदा यह कहे कि कोई मुसलमान बादशाह किसी मुल्क से हमला कर लवे तो एक गरीब आदमी जड़ा गरीब मुसलमान है वो भी कहे जी साड़ी हुकूमत है जी फलां मुल्क के उत्ते, या जिमें इत्थे अंग्रेज़ों की हुकूमत सी ते इत्थे कई क्रिश्चियन जड़े आम माड़े सन वो कहते सन जी हिंदुस्तान के उत्ते साड़ी हुकूमत है। सो इस किस्म के जड़े होमे ने भुलेखे जड़े ने वो बंदे नूं हो ते सकदे ने किसी के जुड़न की वजह तो भरजाइयां नूं जड़ियां ने वो अपना ओदियां भरावां दियां जड़ियां ने चूँकि तीवियां ने बीवियां ने उन्होंने ये भुलेखा तो पै सकता कि असीं मालक हाँ, लेकिन वो मालक जड़ियां ने वो नहीं हैं। वो जदों चाहन उन्होंने जड़ा ना छड्ड देण और उन्हों का फिर पिछे वाली वारस भी कोई नहीं, उन्होंने दा पिछे जड़ा माँ प्यो है वो भी उन्होंने संभालण लई जड़ा है वो तैयार नहीं। बिल्कुल एक अनसिक्योर जी जी है ना उन्होंने लई जिहड़ी है वो पोजीशन है। लेकिन हुण वो जिथे भी है ने जिस हालात दे विच भी है ने उन्होंने उस दे विच ही खेडना है, उन्होंने उस दे विच ही कोई अपना जड़ा जीन का जड़ा समान है, कोई जीन का जड़ा ढंग है वो जड़ा है वो बनाना है। सो लिहाजा वो एक कंप्रोमाइज़ की जिहड़ी सूरत है वो बना अक्सरीयत जिहड़ी है वो बना लैंदी है और चाहती है कि चलो इहदे विचों जिन्ना भी ज़्यादा तो ज़्यादा लाभ वो खट सकता है या खट सकती है वो ज़्यादा तो ज़्यादा लाभ जिहड़ी है वो खटे। सो भरजाइयां जड़ियां ने वो ये सारी जड़ी मेहनत है वो जड़ियां वो कर रही ने वो इस करके नहीं कर रही कि उन्होंने कोई मालिक बन जाना है, वो इस करके बन रही ने कि वो जड़ी चुदराहट का जड़ा बुला है उस दे विचों जड़ी एक माड़ा जिहा जड़ा झोंका है उसका जड़ा मान है उसका जड़ा चस है वो भी जड़ा ना वो मान लैणगियां। लेकिन दूसरे पासे उन्हां दी जड़ी प्यो प्रधान समाज दे विच जड़ी मर्दाना हाकमियत है उस हाकमियत के तहत उन्हां दी जड़ी धौण है उन्हां दा जड़ा वजूद है वो पूरे का पूरा नपिया होया है, वो आज़ाद नहीं है, वो उन्हां नूं खुल नहीं है, वो कोई अपनी उन्हां दी कोई सॉवरेंटी जड़ी है वो नहीं है, वो अपने तौर से जड़ा है कोई फैसला नहीं लै सकदियां। इस वास्ते इस गल नूं जड़ा है वो समझना जड़ा बहुत जरूरी है। यही मामला जड़े ने मर्दां दे बारे भी है, मर्द जड़ा हैगा वो भी हर जगह से आज़ाद नहीं हैगा जब उन्नी देर तक जब तक मर्द का जड़ा काम है वो आज़ाद जड़ा है वो नहीं हुंदा। जिस तरह कि एक कारीगर है, जिस तरह एक मजदूर है, वो जड़ा मजदूर है वो अपनी पूरी मजदूरी से काम करना जड़ा ना वो उसका हक बनता है। लेकिन जड़ी जड़ा समाज है उसने जड़ा निज़ाम जड़ी उसारी की है उस दे विच उसनूं जड़ा मुल है उसकी मर्जी का नहीं, उसकी मेहनत का नहीं,
बल्कि जिन्हें उसनूं काम देना है उस दी मर्जी का जिहड़ा मुआवजा है वो दिता जाएगा। और मुआवजा देने वाला जिहड़ा है वो कभी भी उसनूं पूरा मुआवजा जिहड़ा है वो नहीं दिंदा, क्योंकि अगर वो पूरा मुआवजा देगा तो फिर ये जिहड़े महालने और जिहड़ी ऐशो इशरत है ਇਹਦਾ ਜਿਹੜਾ ਨਾ ਉਹ ਲਾ ਜਿਹੜਾ ਨਾ ਉਹ ਨਹੀਂ ਲੈ ਸਕਦਾ। ਲਾ ਜਿਹੜਾ ਹੈ ਉਹ ਇੱਕੋ ਹੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਮਿਲਦਾ ਹੈ ਹੁਣ ਤੱਕ ਦੀ ਪੂਰੀ ਤਾਰੀਖ ਦੇ ਵਿੱਚ, ਉਹ ਹੈ ਦੂਜੇ ਦੀ ਜਿਹੜੀ ਨਾ ਲੁੱਟ ਖਸੁੱਟ, ਦੂਜੇ ਦੀ ਜਿਹੜੀ ਇਸਤਿਸਾਲ ਹੈ। ਸਾਡੇ ਸਮਾਜ ਦੇ ਵਿੱਚ ਜਿਹੜਾ ਸਮਾਜ ਸਾਨੂੰ ਵਾਰਿਸ਼ਾ ਪੇਸ਼ ਕਰ ਰਿਹਾ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਦੀ ਤਰ੍ਹਾਂ ਕੰਮ ਕਰਦੀਆਂ ਨੇ ਖੇਤਾਂ ਦੇ ਵਿੱਚ, ਉਹ ਹਲ ਵੀ ਚਲਾਉਂਦੀਆਂ ਨੇ और वो मसलन लाभा भी लांदियां ने, वो अपना खेत जड़ा है अपना वो भी बांदियां ने, सारे काम करदियां ने, पर उसका जड़ा क्रेडिट है सारे का सारा वो मर्द नूं मिलता है। उसका मर्द फैसला करता है कि वो जड़ा ना इस दे विच उसका की किरदार होएगा, इस दे विच उसका कितना हिस्सा होएगा, वो अपनी मर्जी दे नाल जड़ा है उसनूं खा हंडा भी सकदी है कि नहीं, इसका फैसला भी जड़ा है वो मर्द ने करना है, औरत ने नहीं करना है। तो जिस वेले आज़ाद बंदा वो हुंदा है जिन्हों फैसला करने की आज़ादी होवे, वो बंदा आज़ाद नहीं हुंदा जिन्हों फैसला करने की आज़ादी ना होवे। भावें उसने गहने पाए होण, जिस तरह बादशाह वही जिहड़ी मलका है उसने गहने पाए हुंदे ने, तख्त भी बैठी हुंदी है और नौकर चाकर भी उहदे पिछे हुंदे ने, पर उसनूं फैसला करने की आज़ादी नहीं हुंदी। फैसला एक मर्द है बादशाह जिन्हें करना है। सो आज़ाद वो है, सो आज़ादी जड़ी है वो मानता है। औरत जड़ी है वो नाल जड़ी बैठी हुई है मलका का जिन्हों खिताब है वो आज़ाद नहीं है। इस तरह ही तुसी थल्ले जाके मजदूरां नूं कह दिओ कि जनाब तुहाडी मर्जी है तुसी काम करो, तुहाडी मर्जी है तुसी काम ना करो, तो ये नाल कोई वो आज़ाद नहीं हो जाते कि तुसी कहो जी वो आज़ादी है। क्योंकि समाज दे विच पैदावारी वसीलियां दे उत्ते जिहड़ा कब्जा है वो किसी होर दा है। तो जिहदा पैदावारी वसीलियां दे उत्ते कब्जा है वो फैसला करता है कि किनू काम ते लाना है, किनू काम ते नहीं लाना, किनू किन्ना मुआवजा देना है और किस तरह देना है। ये फैसला जिहड़ा है ये ना मुजारे करते ने, ना मजदूर करते ने, ना गुलाम करते ने, इहदा फैसला आका करते ने, सनतकार करते हैं, जागीरदार करते हैं। तो सज्जनों ते मित्रों ये जिहड़ी अज दी असीं जिहड़ी गलबात कीती है ये साडी जिंदगी दे नाल जुड़ी हुई है, ये साडे घरां दी कहानी है। यह जिहड़ी बोली रांझे ने अज बोली है ये असीं भी अपने घरां दे विच इंज दीयां बोली जिहड़ियां ने वो बोलने पे हाँ, लेकिन अज तो सानूं सोचना चाहिए क्या साडी ये बोली जिहड़ी है ये इंसानां वाली है, क्या ये जिहड़ी साडी सोच है ये दूजे नूं इंसान मनण वाली है, क्या ये जिहड़ी साडी सोच है ये आज़ादी की सोच है, क्या ये जिहड़ी साडी सोच है यह लुट खसुट तो पाक है, क्या ये जिहड़ी साडी सोच है ये समाज नूं अगे ले जाण वाली है। जे नहीं है तो असीं इंसान हाँ, सानूं सोचना चाहिए इंसान होने के नाते कि असीं जिहड़ा है वो इंसान बणीए। इंसान बनने का मतलब है कि दूजे नूं भी इंसान समझीए, उहदियां लोड़ां नूं भी अपणियां लोड़ां समझीए, उस दी भुख नूं भी अपनी भुख समझीए। सो जड़ियां मुढ़लियां जड़ियां लोड़ां दी सानूं लोड़ है वो दूजियां नूं भी लोड़ है, और वो जड़ियां लोड़ां दे विच जिहड़ी रुकावट है उस दे विच एक रोड़ा मेरी अपनी सोच भी है, मेरी अपनी शख्सियत भी है। मैनूं अपनी इस सोच नूं बदलना होवेगा और ये जिहड़ी मेरी शख्सियत दे रोड़ा है उस नूं इस दे विचों हटाना पवेगा, तां ही असीं अच्छे इंसान जिहड़े हैं वो बन सकांगे, तां ही असीं वारिस शाह दी संगत दे विच जिहड़ा है वो बैठ सकांगे। और जिहड़ा कहा जाता है कि वारिस शाह वो सदा ही जीउंदे ने जिन्हां कीतियां नेक कमाइयां ने, ते नेक कमाइयां जिहड़ा हैगा वो दूजे नूं गुलाम बनाना नहीं है बल्कि दूजे नूं आज़ाद करना है, उसनूं खुद मुख्तार बनाना है और इस जोगा बनाना है कि वो अपने काम आप करन जोगा हो जाए, हर किस्म की मुहताजगी और अधीनगी तो बाहर आ जाए। मैनूं आस है कि तुसी अज की जिहड़ी गलबात है इस दे विच तुसी भी अपना सीर सांझ पाओगे, अपने विचार जिहड़े ने वो सांझे करोगे, तो फिर तुहाडे विचार के चानण दे विच असीं इस गल नूं जिहड़ा है वो अगे वधावांगे। इस तो पहला कि मैं तुहाडे कोल आग्या लवां, बेनती है कि तुसी इस जाग पंजाबी चैनल नूं सबसक्राइब करो, ज़्यादा तो ज़्यादा लाइक करो,
ਤੇ ਇਸ ਦੇ ਨਾਲ ਘੰਟੀ ਦਾ ਜਿਹੜਾ ਬਟਨ ਹੈ ਉਹ ਦਬਾਓ, ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਤੁਹਾਨੂੰ ਆਪ ਮੁਹਾਰੇ ਮਿਲਦਾ ਰਹੇ। ਤੇ ਇਹ ਜਿਹੜੀ ਪੰਜਾਬੀ ਲਹਿਰ ਹੈ ਔਰ ਇਹ ਜਿਹੜੀ ਸਾਡੀ ਸੋਚ ਨੂੰ ਤਗੜਾ ਬਣਾਉਣ ਦੀ ਸੋਚ ਹੈ, ਇਨਸਾਨੀ ਸੋਚ ਬਣਾਉਣ ਦੀ ਜਿਹੜੀ ਲਹਿਰ ਹੈ, ਇਸ ਦੇ ਵਿੱਚ ਆਪਣਾ ਜਿਹੜਾ ਹੈ ਉਹ ਰਲਤ ਕਰੋ ਔਰ ਆਪਣੀ ਸਾਂਝ ਪਾਓ। ਖੈਰ, ਕੁਲ ਦਾ ਭਲਾ ਤੇ ਕੁਲ ਦੀ ਖੈਰ।